बिस्मिल्लाहिर्रहमानिर्रहीम। अस्सलाम वालेकुम तमाम देखने वाले बहन भाइयों के हाल चाल जे ठीक ठाक हो। माशाल्लाह से भी ठीक ठाक अल्लाह पाक साम तंदुरुस्तियां दे। जे मेरे बहन भाई बीमार अल्लाह पाक उन्हें शिफा देवे, जे बेऔलाद उन्हें औलाद देवे, जे बेघर अल्लाह पाक उन्हें घर दे। जे मेरे बहन भाई प्रदेश च हैं, पाकिस्तान च हैं, अल्लाह पाक उन्हें तंदुरुस्तियां लम्मियां जिंदगियां देवे, ढेर ढेर खुशियां दे। अल्लाह पाक उन्हें कारोबार मालो जान च बरकत पावे, आमीन जी। बिस्मिल्लाह नवा व्लॉग शुरू कर दिता है। सुबह सुबह पिंड गए सा ते उधरों वापस हट के आए ते डाहनियां तोड़न लग्या बकरे दी ते झड़ियां बहुत वड्डी दरेक आए उंदे ते बांह ते चेक करो किन्ना जख्म होया पिया, सोच चढ़ गई ते बहुत ज्यादा। ते मैं उत्ते चढ़ गई हाली ते पापा आखे तू ही चढ़ना, मैं नहीं चढ़ना। तो खुंगी लग गई ते मैं ला बनानी है मिट्टी सुबह सुबह ला लैनी है टाइम नाल ही, लेकिन फिर वो बांह दर्द होन लग गई लम्मी पई रही ते हुण जेड़ा ना अल्लाह ने याद कर उठियां। मैं आख्या लम्मिया पिया तो गम बनना काम कोई नहीं, ये मिट्टी सारी सुकदी जाती दिहाड़ी दिहाड़ी है। इन्होंने मैं कुछ पासे ला ही देव, लिंब लुंब लईए। फातमा लगी है मरच बनान, प्याज से आलू एक दो पै सन ते रोटियां अगे तंदूर ते लवा के लैन देन बच्चे। मैं चलो तुम वो काम कर लो, मैं कर लेनी। लो जी रोटियां मेरियां आ गई पक के। तंदूर की रोटी का तो मजा ही होर है अपनी। फिर कदी लगी तो गाल बन सी ना कुत्ता कितने गया, बल्कि कुत्ते ने पा ला। रोटियां कच्चियां लाइया हुई ना, चेक करो तंदूर वाले भाई ने। अपनी तंदूरी लगी हो तो तसल्ली ने बंदा सोहनी सोहनी लांदा निक्कियां निक्कियां। आ चेक करो पैसे भी लै लेंदे ते रोटियां भी जेह्ड़ियां उन्हें सुर नाल ही लानी होंदी ने। ऐ देखो फातिमा बना रहे आई सालन। लो जी सालन नहीं बनया, हुण चाय रखी चाय बन। लो जी लग पे अल्लाह ने याद कर मिट्टी लान जेह्ड़ी बनी पई है ना, ये तो इंशाल्लाह मैं अज मुका के छड़नी। अस्सलाम वालेकुम जी तमाम देखने वाले वीरां दा की हाल चाल ने। उम्मीद करना कि तुसी सारे बहन भाई ठीक ठाक होणगे। ते काफ़ी दिनां तो ना मैं वीडियो वेख रहा ते पहले मैं बनाई भी है सी। एक दिन सुमेरा कह रही है जी ਵੱਡੇ ਭਾਈ ਨੂੰ ਪੁਲਿਸ ਪਕੜ ਕੇ ਲੈ ਗਈ। ਮੈਨੂੰ ਕਿਸ ਗੱਲ ਤੇ ਪੁਲਿਸ ਪਕੜ ਕੇ ਲੈ ਗਈ, ਮੈਨੂੰ ਇਹ ਤਾਂ ਸਮਝਾਣ ਕੋਈ। ਇੱਕ ਆਪਣਾ ਵਿਊਜ਼ ਲੈਣ ਵਾਸਤੇ ਅਗਲੇ ਦੀ ਇੱਜ਼ਤ ਨੂੰ ਬਦਨਾਮ ਕਰਨਾ ਜਾਂ ਅਗਲੇ ਨੂੰ ਇੱਕ ਬਦਨਾਮੀ ਦੇ ਪਾਸੇ ਤੋਰਨਾ ਇਹ ਚੰਗੀ ਗੱਲ ਨਹੀਂ ਹੁੰਦੀ। ਠੀਕ ਹੈ ਤੇ ਬਾਕੀ ਗੱਲ ਰਹਿ ਗਈ ਕਿ ਇੱਜ਼ਤ ਜ਼ਿਲਤ ਔਰ ਮਿਸਾਲ ਤੌਰ ਬਈ ਚੰਗਾ ਮਾੜਾ ਵਕਤ ਉਸ ਨੇ ਰੱਬ ਦੇ ਹੱਥ ਵੱਸ ਹੈ ਤੇ ਬੰਦਾ ਕੁਝ ਵੀ ਨਹੀਂ ਕਰ ਸਕਦਾ। ਠੀਕ ਹੈ ਤੇ ਜਦੋਂ ਮਾੜਾ ਟਾਈਮ ਇੱਕ ਇਨਸਾਨ ਤੇ ਆ ਜਾਵੇ ਨਾ ਤੇ ਉਹ ਦੁਨੀਆ ਸਾਰੀ ਇਹ ਕਹਿੰਦੀ ਕਿ ਪਤਾ ਨਹੀਂ ਇਹ ਕੀ ਹੈ ਤੇ ਇਹਨੇ ਕੀ ਹੋ ਗਿਆ। ਉਹਦੇ ਸੱਚ ਨੂੰ ਵੀ ਲੋਕੀ ਝੂਠ ਥੱਲੇ ਦੱਬ ਛੱਡਦੇ ਨੇ ਤੇ ਉਹੀ ਗੱਲ ਆ ਗਈ ਜੀ ਆ ਸੱਚਾ ਤੇ ਆ ਇੰਜ ਹੋ ਗਿਆ ਤੇ ਠੀਕ ਹੈ। ਨਾ ਮੈਨੂੰ ਕਿਸੇ ਪੁਲਿਸ ਨੇ ਪਕੜਿਆ, ਨਾ ਮੈਂ ਪੁਲਿਸ ਨਾਲ ਮੇਰਾ ਕੋਈ ਕਨੈਕਸ਼ਨ, ਨਾ ਮੈਂ ਐਸਾ ਕੋਈ ਕੰਮ ਕੀਤਾ ਜਿਹਦੇ ਚ ਮੈਨੂੰ ਪੁਲਿਸ ਚੁੱਕੇ ਜਾਂ ਫੜੇ। ਠੀਕ ਹੈ ਇਹ ਗੱਲ ਹੋ ਗਈ ਜ਼ਾਹਿਰ। ਦੂਸਰੀ ਗੱਲ ਹੈਗੀ ਹੈ ਕੀ ਗੱਲ ਉਹ ਮੇਰੀ ਬੱਚੀ ਹੈ, ਮੇਰੀ ਧੀ ਹੈ। ਠੀਕ ਹੈ ਤੇ ਧੀਆਂ ਕਿੰਨੀਆਂ ਪਿਆਰੀਆਂ ਹੁੰਦੀਆਂ ਨੇ ਤੁਸੀਂ ਸਾਰੇ ਆਪ ਜਾਣਦੇ ਹੋ। ਅੱਛਾ ਅੱਜ ਉਹ ਮੇਰੇ ਕੋਲ ਸਵੇਰੇ ਆਏ ਨੇ, ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਮੈਨੂੰ ਉਹਨਾਂ 1-2 ਦਿਨ ਦਾ ਟਾਈਮ ਦਿਓ। ਮੱਝ ਗਾਂ ਤਾਂ ਥੋੜੀ ਹੈ ਮੈਂ ਜਿਹੜੀ ਫੜਨੀ ਤੇ ਮੈਂ ਆਖਣਾ ਚਲੋ ਲੈ ਜਾਓ।
मेरी बच्ची मेरी धी है, मेरा खून है, ठीक है। ਤੇ ਮੈਂ ਆਖਿਆ ਮੈਨੂੰ 1-2 ਦਿਨ ਦਾ ਟਾਈਮ ਦਿਓ। ਜ਼ਾਹਰੀ ਗੱਲ ਹੈ ਆਖਿਰ ਮੇਰੇ ਵੀ ਰਿਸ਼ਤੇਦਾਰੀ ਹੈ, ਕੋਈ ਇਹ ਤਾਂ ਨਹੀਂ ਕਿ ਮੈਂ ਇੱਥੇ ਲੁੱਗਾ ਹੀ ਬੈਠਾ ਜਾਂ ਮੇਰਾ ਕੋਈ ਲੱਗਦਾ ਵੀ ਕੋਈ ਨਹੀਂ। ਮੈਂ ਆਖਿਆ ਚਲੋ ਮੈਨੂੰ 1-2 ਦਿਨ ਦਾ ਟਾਈਮ ਦਿਓ, ਮੈਂ ਕਿਸੇ ਨੂੰ ਬੁਲਾ ਬਲੂ ਲੈਣਾ, ਨਾਲੇ ਮੈਂ ਕੋਈ ਆਪਣਾ ਇੰਤਜ਼ਾਮ ਕਰ ਲੈਣਾ ਤੇ ਮੈਂ ਤੁਹਾਨੂੰ ਦੱਸ ਦੇਣਾ। 1-2 ਦਿਨ ਦੇ ਇਹੀ ਗੱਲ ਕੀਤੀ, ਇਹ ਨਹੀਂ ਮੈਂ ਆਖਿਆ ਵੀ ਮੈਂ ਰਿਸ਼ਤਾ ਦਿੰਦਾ ਹੀ ਨਹੀਂ। ਦਾਨਿਸ਼ ਮੇਰਾ ਵੀ ਪੁੱਤਰ ਹੈ, ਜਿੰਨਾ ਅਜ਼ੀਜ਼ ਉਹਨਾਂ ਨੂੰ ਓਨਾ ਮੈਨੂੰ ਵੀ ਹੈ। ਮੇਰੀ ਵੀ ਉਹ ਭੈਣ ਦਾ ਪੁੱਤਰ ਹੈ, ਕੋਈ ਓਪਰਾ ਨਹੀਂ, ਠੀਕ ਹੈ। ਜਿੰਨੀ ਮੈਨੂੰ ਬੱਚੀ ਮੇਰੀ ਪਿਆਰੀ ਹੈ ਨਾ, ਓਨਾ ਹੀ ਮੈਨੂੰ ਪਿਆਰਾ ਦਾਨਿਸ਼ ਹੈ, ਠੀਕ ਹੈ। ਉਹ ਵੀ ਤੁਸੀਂ ਹੁਣ ਵੇਖ ਰਹੇ ਹੋ ਕਿ ਵੀਡੀਓ ਦੇ ਵਿੱਚ ਦਾਨਿਸ਼ ਦਾ ਰਿਸ਼ਤਾ ਕੈਂਸਲ ਹੋ ਗਿਆ, ਇੰਜ ਹੋ ਗਿਆ, ਉਹ ਹੋ ਗਿਆ, ਬੜੀਆਂ ਮੈਂ ਤਾਂ ਗੱਲਾਂ ਸੁਣ ਰਿਹਾ। ਕੁਛ ਲੋਕ ਵੀ ਇੰਜ ਦੇ ਨੇ ਥੱਲੇ ਕਮੈਂਟ ਕਰਕੇ ਦੇ ਰਹੇ ਨੇ ਰਾਏ, ਉਹ ਤਾਂ ਜੀ ਇਹ ਖਾਬ ਬਣ ਗਿਆ ਤੇ ਇੰਜ ਹੋ ਗਿਆ ਤੇ ਉਹ ਹੋ ਗਿਆ। ਕੀ ਗੱਲ ਤੁਸੀਂ ਇਸ ਗੱਲ ਨੂੰ ਜ਼ਿਆਦਾ ਸਮਝਦੇ, ਠੀਕ ਹੈ। ਤੁਸੀਂ ਉਹਨਾਂ ਦੀ ਇੱਕ ਵੀਵਰ ਕਰ ਰਹੇ ਹੋ ਨਾ ਤਾਂ ਦੀ ਜਾਂ ਸਮੈਰਾ ਦੀ, ਤੇ ਠੀਕ ਹੈ ਤੁਸੀਂ ਕਰੋ, ਲੇਕਿਨ ਭਾਈ ਮੇਰੀ ਇੱਜ਼ਤ ਹੈ, ਮੇਰੀ ਇੱਜ਼ਤ ਦੇ ਬਾਰੇ ਬੋਲਣ ਦਾ ਤੁਹਾਨੂੰ ਹੱਕ ਨਹੀਂ, ਠੀਕ ਹੈ। ਮੈਨੂੰ ਪਤਾ ਹੈ ਕਿ ਮੇਰੀ ਵੀ ਉਹ ਵੀਡੀਓ ਵੇਖਦੇ ਨੇ, ਮੈਂ ਇੱਕ ਬੰਦੇ ਦੀ ਗੱਲ ਕਰ ਰਿਹਾ, ਸਾਰਿਆਂ ਦੀ ਨਹੀਂ, 100 ਚੋਂ ਇੱਕ ਹੀ ਹੁੰਦਾ ਹੈ, ਠੀਕ ਹੈ। ਬਾਕੀ 99% ਬੰਦੇ ਬਿਲਕੁਲ ਠੀਕ ਨੇ, ਉਹਨਾਂ ਬੰਦਿਆਂ ਨੂੰ ਹਰ ਗੱਲ ਦਾ ਪਤਾ ਹੈ, ਹਰ ਗੱਲ ਸਮਝਦੇ। ਕੋਈ ਇੱਕ ਅੱਧਾ ਐਸਾ ਹੁੰਦਾ ਹੈ ਜਿੰਨੇ ਕੋਈ ਜਿਹਨੂੰ ਪਤਾ ਹੀ ਨਹੀਂ ਵੀ ਮੈਂ ਗੱਲ ਕੀ ਕਰਨੀ ਜਾਂ ਮੈਂ ਲਿਖਣਾ ਕੀ ਹੈ, ਉਹਨੂੰ ਇਸ ਗੱਲ ਦਾ ਹੀ ਨਹੀਂ ਇਲਮ। ਮੈਂ ਹੁਣ ਉਹ ਬਿਆਨ ਨਹੀਂ ਕਰ ਸਕਦਾ, ਤੁਸੀਂ ਮਜ਼ੀਦ ਹੁੰਦੀ ਵੀਡੀਓ ਥੱਲੇ ਜਾ ਕਮੈਂਟ ਵੇਖ ਲਿਓ, ਤੁਸੀਂ ਆਪ ਵੇਖ ਲਿਓ, ਮੈਂ ਬਿਆਨ ਨਹੀਂ ਕਰ ਸਕਦਾ। ਲੇਕਿਨ ਸੱਚ ਉਹ ਨਹੀਂ ਹੁੰਦਾ ਜੋ ਦਿਖਾਇਆ ਜਾਂਦਾ, ਜ਼ਰੂਰੀ ਇਹ ਨਹੀਂ ਹੁੰਦਾ ਕਿ ਹਰ ਗੱਲ ਹੀ ਸੱਚ ਦਿਖਾਈ ਜਾਂਦੀ। ਕੁਛ ਐਸੀਆਂ ਚੀਜ਼ਾਂ ਹੁੰਦੀਆਂ ਨੇ, ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਤੇ ਨਹੀਂ ਸੈਰ ਹੋ ਸਕਦੀ, ਠੀਕ ਹੈ ਨਾ। ਮੇਰੀ ਕੀ ਮਜਬੂਰੀ ਹੈ, ਮੈਨੂੰ ਕੀ ਮਸਲਾ ਹੈ, ਜਾਂ ਮੈਂ ਕਿਉਂ 2 ਦਿਨ ਦਾ ਟਾਈਮ ਲਿਆ, ਉਹਦੇ ਚ ਵੀ ਇੱਕ ਮੇਰੇ ਇੱਕ ਮਜਬੂਰੀ ਹੈ, ਮੈਨੂੰ ਸ਼ੌਂਕ ਨਹੀਂ ਸੀ, ਠੀਕ ਹੈ। ਮੈਨੂੰ ਸ਼ੌਂਕ ਨਹੀਂ, ਮੈਂ ਹਰ ਗੱਲ ਨਹੀਂ ਬਿਆਨ ਕਰਨੀ, ਬਿਲਕੁਲ, ਠੀਕ ਹੈ। ਅਗਰ ਕਿਸੇ ਨੂੰ ਮੇਰੀ ਇਸ ਗੱਲ ਦਾ ਬੁਰਾ ਲੱਗਦਾ ਜਾਂ ਮੇਰੀ ਇਹ ਗੱਲ ਕੀਤੀ ਬੁਰੀ ਲੱਗੇ, ਠੀਕ ਹੈ, ਨੰਬਰ ਮੇਰਾ ਲੱਗਾ ਹੁੰਦਾ ਹੈ, ਪਿਛਲੀਆਂ ਵੀਡੀਓ ਤੇ ਲੱਗਿਆ, ਅੱਗੇ ਮੈਂ ਕੋਈ ਨਹੀਂ ਲੈਂਦਾ, ਠੀਕ ਹੈ। ਉਸ ਨੰਬਰ ਤੇ ਮੈਨੂੰ ਖੁਦ ਕਾਲ ਕਰਕੇ ਕੋਈ ਅਗਰ ਮੇਰਾ ਭੈਣ ਭਾਈ ਚਾਹਣ ਵਾਲਾ ਹੈ, ਜਿਤਨਾ ਵੀ ਕੋਈ ਚਾਹਣ ਵਾਲਾ ਜਾਂ ਉਹਨੂੰ ਕੋਈ ਮਾੜੀ ਗੱਲ ਲੱਗੇ ਮੇਰੀ, ਤੇ ਮੈਨੂੰ ਮੇਰੇ ਪਰਸਨਲ WhatsApp ਤੇ ਆਣ ਕੇ ਰਾਬਤਾ ਕਰਕੇ ਮੈਨੂੰ ਪੁੱਛ ਸਕਦਾ ਹੈ। ਮੈਂ ਉਸ ਆਪਣੇ ਭੈਣ ਭਾਈ ਦਾ ਸਹੀ ਸਹੀ ਜਵਾਬ ਜੋ ਮੇਰੇ ਕੋਲ ਹੈ ਨਾ, ਹਕੀਕਤ ਮੈਂ ਬਿਆਨ ਕਰ ਦੇਸਾਂ ਕਿ ਮੇਰੀ ਕੀ ਮਜਬੂਰੀ ਸੀ। ਵਰਨਾ ਨਾ ਮੈਂ ਕੋਈ ਜਵਾਬ ਦਿੱਤਾ, ਨਾ ਮੈਨੂੰ ਕੋਈ ਜ਼ਰੂਰਤ, ਨਾ ਮੈਂ, ਆਖਿਰ ਮੇਰੀ ਧੀ ਹੈ, ਮੇਰਾ ਵੀ ਉਹ ਪੁੱਤਰ ਹੈ, ਮੈਨੂੰ ਉਹਦੇ ਤੋਂ ਅਜ਼ੀਜ਼ ਕੋਈ ਨਹੀਂ, ਠੀਕ ਹੈ ਨਾ। ਤੇ ਮੈਂ ਇੱਕ ਮਜਬੂਰੀ ਤੌਰ ਇਹ ਗੱਲ ਕੀਤੀ ਕਿ 1-2 ਦਿਨ, ਮੈਂ ਇਹ ਨਹੀਂ ਆਖਿਆ ਕਿ ਮੈਂ ਰਿਸ਼ਤਾ ਕੈਂਸਲ ਕਰ ਦਿੱਤਾ, ਠੀਕ ਹੈ। ਇੱਕ ਆਪਣਾ ਵਿਊਜ਼ ਲਾਉਣ ਵਾਸਤੇ ਨਾ ਕਿਸੇ ਦੀ ਇੱਜ਼ਤ ਨੂੰ ਨਹੀਂ ਬੋਲੇ। ਤੇ ਬਹੁਤ ਮਿਹਰਬਾਨੀ, ਸ਼ੁਕਰੀਆ ਤਮਾਮ ਦੇਖਣ ਵਾਲੇ ਭੈਣਾਂ ਭਾਈਆਂ ਦਾ। ਅਗਰ ਮੇਰੀ ਕਿਸੇ ਨੂੰ ਗੱਲ ਭਾਈ ਮਾੜੀ ਲੱਗੀ ਹੋ ਜਾਂ ਬੁਰੀ ਲੱਗੀ ਹੋਵੇ, ਮੈਂ ਮਾਜ਼ਰਤ ਕਰਨਾ, ਤੇ ਬਹੁਤ ਮਿਹਰਬਾਨੀ, ਸ਼ੁਕਰੀਆ। ਤੇ ਕੁਛ ਇੱਕ ਮੇਰੀ ਭੈਣ ਹੈ, ਮੈਂ ਉਹਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਉਹਦੇ ਵੀ ਨਾ ਮੈਂ ਕੁਛ ਦਿਨਾਂ ਤੋਂ ਕਮੈਂਟ ਵੇਖੇ ਸਨ, ਤੇ ਮੈਂ ਕਿਹਾ ਚਲੋ ਅੱਜ ਉਹਦਾ ਹੀ ਜਵਾਬ ਦੇ ਦਈਏ। ਤੇ ਉਹ ਕਹਿ ਰਹੀ ਸੀ ਕਿ ਸਾਡੀ ਵਜ੍ਹਾ ਨਾਲ ਇਹਦਾ ਘਰ ਚੱਲ ਰਿਹਾ। ਲਾਹੌਰ ਤੋਂ ਨੇ, ਮੈਂ ਅਗਲਾ ਕੋਈ ਨਹੀਂ ਬਿਆਨ ਕਰਨਾ ਚਾਹੁੰਦਾ ਕਿ ਸਾਡੀ ਵਜ੍ਹਾ ਕਰਕੇ ਤੇ ਘਰ ਚੱਲ ਰਿਹਾ। ਮੇਰੀ ਭੈਣ ਮੈਨੂੰ ਇਹ ਚੈਨਲ ਬਣਾਇਆ 2, 2.5 ਜਾਂ 3 ਸਾਲ ਹੋ ਗਏ, ਠੀਕ ਹੈ। ਇਹ ਪਹਿਲੇ ਮੈਨੂੰ ਕੀ ਗੱਲ ਤੁਹਾਡੇ ਚ ਕੋਈ ਆਣ ਕੇ ਦਿੰਦਾ ਰਹੇ ਜਾਂ ਹੋਰ ਕੋਈ ਦਿੰਦਾ ਰਿਹਾ, ਕਿਹੜਾ ਦਿੰਦਾ ਰਿਹਾ, ਜਾਂ ਮੈਂ ਚੈਨਲ ਨਹੀਂ ਸੀ ਤੇ ਮੈਂ ਰੋਟੀ ਨਹੀਂ ਖਾਂਦਾ ਰਿਹਾ। ਮੇਰੀ ਭੈਣ ਇੰਜ ਨਹੀਂ ਗੱਲ ਹੁੰਦੀ, ਰੋਟੀ ਦੇਣ ਵਾਲੀ ਸੁਣੀ ਰੱਬ ਦੀ ਜ਼ਾਤ ਹੈ, ਬੰਦਾ ਕੁਛ ਵੀ ਨਹੀਂ ਕਰ ਸਕਦਾ। ਇਹ ਘਰ ਦਿੱਤਾ ਹੈ ਤੇ ਮੈਨੂੰ ਮਾਲਕ ਮੇਰੇ ਨੇ ਦਿੱਤਾ, ਅੱਲਾਹ ਪਾਕ ਨੇ ਦਿੱਤਾ। ਤੇ ਬਾਕੀ ਉਹਨਾਂ ਭੈਣ ਭਾਈਆਂ ਦਾ ਸ਼ੁਕਰਗੁਜ਼ਾਰ ਕਰਨਾ, ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ। ਤੁਸੀਂ ਤਾਂ ਸਿਰਫ ਬਹਿ ਕੇ ਉੱਥੇ ਗੱਲ ਹੀ ਤੂੰ ਕਰ ਦਿੰਦੀ ਨਾ, ਹਰ ਵਕਤ ਜਦੋਂ ਵੇਖੋ ਤੇਰਾ ਕਮੈਂਟ ਹੀ ਇਹ ਸੁਣੀਂਦਾ ਤੇ ਸਾਡੀ ਵਜ੍ਹਾ ਤੋਂ। ਕੀ ਗੱਲ ਮੇਰੀ ਭੈਣ, ਤੂੰ ਅਗਰ ਇੱਕ ਨੇ ਨਾ ਚੈਨਲ ਸਾਡੀ ਵੀਡੀਓ ਵੇਖੀ ਤੇ ਕੀ ਗੱਲ ਸਾਡਾ ਚੈਨਲ ਬੰਦ ਹੋ ਜਾਏ? ਮੇਰੀ ਭੈਣ ਇੰਨੀ ਨਹੀਂ ਗੱਲ ਕਰੀ ਜਾਈਦੀ,
एक मजबूर इंसान की मजबूरी तो फायदा नहीं चाहिए। बहुत मेहरबानी, शुक्रिया। अगर फिर भी मेरी भैन तेन गल मेरी दा बुरा लगा हो, मैं माजरत करना। खुदा हाफिज। हाँ जी अम्मी जी, मैं कोई ना तो नहीं की, मैं यही आख्या ने एक दो दिन खलो जाओ। जारी अम्मी जी हूं जारी गल है, उनके आखे नानके भी है ने, ठीक है, उन्होंने भी मैं दसना है। फिर हलीमा दियां भैनां ने, उन्होंने भी मैं दसना है। ते सारी गल हुण इत्थे सारे रौहने चाहिए, हुण इंज तां नहीं मज गां कि मैं आओ तुसी उस टाइम ही ओह आंदे जी पुछया है, नाले उन्हां दा हक बनदा है औणे दा, ठीक है, उन्हां नूं दसना साडा हक बनदा है। ते ओह इंज तां नहीं भी हुण इक्के वारी हुण आया ते उन्हें आख्या जी मैनूं हुणे दसो असीं शामी आउंदे पे आं, इंज नहीं हुंदा। चलो इंज कि मैं उन्होंने यही आख्या कि एक दो दिन कढ लो, उन्हें अगू आख दिता जी, उन्हें कैंसल कर दिता रिश्ता। मैं कोई कैंसल नहीं किया, बिल्कुल वो तो ਤੁਹਾਡੀ ਮਰਜ਼ੀ, ਭਾਵੇਂ ਜਿੰਨੂੰ ਮਰਜ਼ੀ ਸੱਦ ਲਵੇਂ, लेकिन ये है ना मारा ले है कि मैं तो इन्नी गल कीती है, ठीक है, वो भी थोड़ी भी धी है ते दानिश भी मेरा पुत्र है, मैनू उन्ना ही अजीज है। मैं इन्नी गल कीती है ते एक दो दिन चलो कढ लो, ते मैं आप ही ते आप दे घर है जी, केड़ा कोई बाहर है, ते मैं तुहानू दस देसां भी आ जाओ रा ਆਪਾਂ ਕਰ ਲਿਸਾਂ, कोई रौला नहीं। हाँ जी भाई जी, वेखो चेक करो जी, अज इत्थे लाए आ घर च काम कराने वाली ते मिट्टी ला रही है, चेक करो, वेखो गए जानते जे तुसी, इधर मुंह करी ਉਹਨਾਂ ਨੂੰ ਪਤਾ ਸਾਡੀ ਭੈਣ ਹੈ, ਉਹ ਭੈਣ ਹੈ, ਗਰੀਬ ਭੈਣ ਹੈ। अच्छा ਹਾਂਜੀ, ਉਹਨਾਂ ਨੂੰ ਪਤਾ ਸਾਡੀ ਭੈਣ नहीं वैसे तुसी खुद ही कमेंट च अपनी राय जरूर देनी है, क्या वो हलीमा है या कोई मसलन तो नहीं लगी, एक क्यों का जरूर मैंने कमेंट च अपनी राय जरूर ਉਹਨੇ ਮਸਲੇ ਦੀ ਰਾਹ ਵਿੱਚ ਹੋਣਾ, ਮੈਨੂੰ ਵੇਖਣਾ ਨਾ, ਮੈਂ ਉਹਨਾਂ ਦੀ ਬਿਆਨ ਮੰਨ ਜਾ ਮੇਰੇ ਵਾਸਤੇ ਮਾਤਾ ਜੀ हाँ जी। ते फातिमा रानी अज पका रही है जी पेठा, चेक करो माशाल्लाह, गंढे जिन्हों प्याज कहते जे, प्याज ते टमाटर। लो जी, हलीमा ने मिट्टी इतनी लगा दी ते वो पिछे जे जड़े ना पिछे फुल बना रहे ने जी, वो आंदे ना सोहनी ऐसी मिट्टी जड़ा ना अंदर डिजाइन बनाना है, उथों रख के इथों तक लग गई, ए पहला ही लगी सी, इन्नी क थां ए रह गया ओ परां गेट दे कोल। ते राती इन्ना तेज तूफान सी कि मैं तुहानू दिखाना, गेट ही सारा टुट गया। चेक करो ना, गेट सारा ही टुट गया, कुंडी भी नहीं होने लगती, इन्ना विच खला आ गया। चेक करो, इधर भी देखो, ए थले सारा ही टुट गया, कुछ है चादर हल्की जी है ना, तकरीबन बेकार जी हो गया। अगे बात पर्दा पुरदा ही है, वो भी समझो बेकार हो गया। वो सोलर पैनल उत्ते पे है, वो भी जड़ा इधर पे है वो भी हवा नाल पलटा खा के ना तेड़ा मार गई, मजीद मैं उत्ते जाके दिखावना पर बहुत ही तेज तूफान से इधर सब्जी जड़ी है जी, उन्होंने भी पानी लगाने वाला हो गया। चेक करो माशाल्लाह, भिंडी तो तकरीबन तैयार हो चली, नाल भिंडी लगी भी होनी। इधर एक बूटा लगा दिता है, कल अली मोहम्मद ने लिया, इधर एक भी है थले ला दी मैं। इधर मैं तुहानू दिखाना, भिंडी भी लगी जा, चेक करो माशाल्लाह, चेक करो जी, भिंडी तकरीबन लग गई है।
ਉਹਨਾਂ ਨੂੰ ਵੀ ਤਕਰੀਬਨ ਲੱਗਦੇ ਆ ਨੇ ਫੁੱਲ ਲੱਗਦੇ ਨੇ 1-2 ਦਿਨ ਦੇ ਵਿੱਚ ਨਾ ਜੀ ਇਹ ਭਿੰਡੀ ਲੱਗ ਜਾਂਦੀ। ਇਹ ਵੀ ਵੇਖੋ ਨਾ ਜੀ, ਇਹ ਚੈੱਕ ਕਰੋ, ਇਹ ਭਿੰਡੀ ਬਹੁਤ ਜਲਦੀ ਤਿਆਰ ਹੋ ਜਾਂਦੀ। ਤੇ ਅੱਲਾਹ ਪਾਕ ਨੇ ਜੰਨਤ ਰੰਗਾ ਕਰ ਦੇ ਦਿੱਤਾ, ਅੱਲਾਹ ਪਾਕ ਦਾ ਲੱਖ ਸ਼ੁਕਰ ਹੈ। ਇਹ ਜਿਹੜਾ ਇੰਨਾ ਕੁ ਥਾਂ ਨਾ ਜੀ, ਇਹ ਤਕਰੀਬਨ ਬਾਜ਼ਾਰ ਹੀ ਪਿੱਛੇ ਲੁਕਾ ਜਾਈ ਹੈ। ਇਹ ਜਿਹੜੀ ਇਹਨੇ ਦੀਵਾਰ ਇਸ ਤਰ੍ਹਾਂ ਹੋਰ ਕਰਦੀ, ਸਾਡੀ ਦੀਵਾਰ ਜਿਹੜੀ ਨੇ ਇੱਥੋਂ ਰੱਖ ਕੇ ਐ ਸਿੱਧੀ ਇੰਝ ਹੁਣ ਬਣਨੀ। ਇਹ ਮੈਂ ਕੰਡੇ 'ਚ ਸੁੱਟੇ ਨੇ, ਚਲੋ ਕਿ ਇੱਥੋਂ ਜਾਨ ਵਗੈਰਾ ਵਾਇਰਸ ਵਗੈਰਾ ਇੱਧਰ ਨਾ ਆਵੇ। ਤੇ ਅੱਲਾਹ ਪਾਕ ਨੇ ਚਾਹਿਆ ਤੇ ਇਹ ਵੀ ਇਨਸ਼ਾਅੱਲਾ ਇੱਥੋਂ ਰੱਖ ਕੇ ਨਾ ਇੱਥੋਂ ਦੀ ਦੀਵਾਰ ਜਿਹੜੀ ਨੇ ਇਹ ਵੀ ਬਣਾ ਦਿਆਂਗੇ। ਇੱਥੇ ਹੁਣ ਲਗਾਣੀ ਹੈ ਕੋਈ ਸਬਜ਼ੀ, ਜਿਹੜਾ ਨਾ ਇੱਧਰ ਵੀ ਇਹ 2 ਇਹਨਾਂ ਬਣਾ ਦਿੱਤੀਆਂ, ਇੱਧਰ ਵੀ ਉਹ ਜਿਹੜੀਆਂ ਮਿਰਚਾਂ ਵਗੈਰਾ ਲਗਾਈਆਂ ਉਹ ਤਾਂ ਸੁੱਕ ਗਈਆਂ। ਰਿਮਸ਼ਾ ਰਾਣੀ ਦਾ ਕੰਮ ਚੈੱਕ ਕਰੋ। ਹਾਂਜੀ ਹਾਂਜੀ वालेकुम सलाम। ਤੇ माशाल्लाह ਇਹ ਕੀ ਕਰ ਰਹੀ ਹੈ ਮੇਰੀ ਬੇਟੀ? ਲੂਣ ਕੁੱਟਦੀ ਪਈ ਤੇ ਮੈਨੂੰ ਕਹਿੰਦੀ ਹੈ ਜੀ ਮੇਰੀ ਵੀਡੀਓ ਬਣਾਓ, ਮੈਂ ਲੂਣ ਕੁੱਟਦੀ ਹਾਂ ਪਈ। ਠੀਕ ਹੈ, ਹੁਣ ਬਣ ਗਈ ਤੇ ਹੁਣ ਕੀ ਕਹਿਣਾ ਹੈ ਅੰਕਲ ਆਂਟੀਆਂ ਨੂੰ? ਮੈਂ ਲੂਣ ਵਿਖਾਣਾ ਸੀ। ਹੈਂ? अच्छा आटा भी गुनना ही, चलो ठीक है। हाँ जी सलाम अलैकुम जी। मां जी होरी मेरे को अगे भी 2-3 दफा आ चुके ने, बहुत ही मजबूर कर रहे ने, हुण भी बड़े मिन्नतां तरले कीते ने ते मैं आख्या मां जी मैं इहदी वीडियो नहीं पा सकदा, लेकिन वो बहुत ही तरले लै रहे हैं। लेकिन मजबूर हो के मां होंदी ते मैं ਉਹਨਾਂ ਦੀ ਬਜ਼ੁਰਗੀ ਦਾ ਫਿਰ ਯਾਦ ਕਰਨਾ ਪੈਂਦਾ ਤੇ ਮੈਂ ਉਹਨਾਂ ਦੀ ਵੀਡੀਓ ਪਾ ਦੇਣਾ। ਮਜ਼ੀਦ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਓ ਕੀ ਦੁੱਖ ਉਹਨਾਂ ਨੂੰ, ਤੁਸੀਂ ਵੇਖ ਰਹੇ ਹੋ ਕਿ ਮਾਂ ਜੀ ਹੋ ਕੇ ਤੇ ਉਹਨਾਂ ਦੇ ਅੱਖਾਂ 'ਚ ਅਥਰੂ ਨੇ। ਤੇ ਇੱਕ ਇਤਨਾ ਬੰਦਾ ਮਜਬੂਰ ਜਦੋਂ ਹੋ ਕੇ ਆ ਜਾ ਤੇ ਭਾਈਜਾਨ ਨਹੀਂ ਰਿਹਾ ਜਾਂਦਾ, ਕਿਸੇ ਦਾ ਵੀ ਦਿਲ ਪੱਥਰ ਨਹੀਂ ਹੁੰਦਾ। ਤੇ ਮੈਂ ਵੀਡੀਓ ਪਾ ਦੇਣਾ ਅੱਗੇ ਉਹਨਾਂ ਦੀ ਕਿਸਮਤ ਜਾਂ ਉਹਨਾਂ ਨੂੰ ਕੀ ਮਜਬੂਰੀ ਬਣੀ, ਜਿਹੜੇ ਮੇਰੇ ਬੂਹੇ ਤੇ 3 ਤੋਂ 4 ਦਫਾ ਆ ਚੁੱਕੇ ਨੇ। ਤੁਸੀਂ ਉਹਨਾਂ ਦੀ ਖੁਦ ਜ਼ਬਾਨੀ ਸੁਣੋ। अस्सलाम वालेकुम माँ जी। वालेकुम सलाम जी। मैं मजबूर हो के आई हूँ, कर्जा ही बंदा हाँ जी मरीज है बड़ा, हाथ धो खड़े हैं कर्जा में, आप भी मजबूर हाँ जी ते बंदा भी मजबूर, घरों में बाहरों में इस वक्त जिस तुम मर्जी पूछ लो हस्पताल साहिवाल दे विच बैठा ते देव पुत्र बना के मैं समझ के आई अल्लाह मियां थानू जिंदगी करे ते रब तंदुरुस्ती देवे, थानू इस तो ज्यादा देवे। मैं मां बाप है कोई नहीं तो मैं उन्हां को जाके इमदाद करावां। ते मां बाप आज तुसी भैणा भाई भी तुसी मैं ਤੁਹਾਡੇ ਵਾਸਤੇ ਕੀ ਕਰ ਸਕਣਾ ਮਾਂ ਜੀ? ते करजाई हाँ असी बट्ठे दे अच्छा ते ओ मुर्दा भी लै के उत्ते बैठे भी अस जावन देना उस जैसे मेरा कर्जा लाओ ते जिस तो मर्जी पूछ लो पिंड ते मैं गई भी आई उन्हें के पैसे सट के जाने ने तो तुम देना मर गया ते थां चपुरे सा थाने देना नहीं बंदा ते आज ना मैं मजबूर हो के आई हां। जो सौ तकदीर होंदी सौ मंदा हुंदा जे इवें भी हो जावे तो सारी दुनिया की आखसी जी पैसे दे मगर उन्हें ते तेरार गौर दे विच दब दिता रस्ता ते जे कोई मदद तुहाडे अल्लाह दी रहमत ते तुहाडे सदके नाल बैणा बिरावां दे सदके नाल मेरी मदद मैं दी मंजी भी लाया मैं ते कर्जा मेरा ला जावे जिवें भी होवे नसीबां च है ते बड़ी झुल के आए हैं। तो कुरान शरीफ पढ़ती हुई भी थानू दुआ करनी है, फिर भी करांगे। मेरा दुनिया दे विच शरीकी मामले च बड़ी औखी गल मजबूर हो गई। सुबह भी मेरे को कुरान शरीफ में पढ़ के आए, नसीब ना हो जो मैं झूठ मारती पई होवां। नहीं मां जी तो क्यों मारना है? अच्छा लोग ने शुगल करने सारे परेशानी हो बैठी था बस फिर लोकां तो मजाक करने होंदे ने जी जिन्ना कुछ भी नहीं होंदा तो उन्ना तो फिर मजाक मां नहीं तेनू करना। कुरान शरीफ पढ़िया ना नसीब ऐसा गलत गल है क्योंकि एक मां जी हो के ना बड़ी उम्र दे हो के तो उन्ना ने एक मजाक करना
ਮੈਂ ਤਾਂ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ। ਇਹਦਾ ਹੁਣ 2 ਸਾਲ ਹੋ ਗਏ ਨੇ ਦਾ ਅਸੀਂ ਹਸਪਤਾਲ ਦੇ ਵਿੱਚ ਕਦੇ ਫੈਸਲਾਬਾਦ ਕਦੇ ਸਾਹੀਵਾਲ ਅੱਛਾ। ਚੜਦਾ ਚੜ ਗਿਆ ਘਰ ਚ ਨਹੀਂ ਬਿੱਲੀ ਵੀ ਜੇ ਬੰਦਾ ਉਹ ਵੀ ਵੇਚ ਕੇ ਲਾ ਲਵੇ ਐਡੀ ਮਜਬੂਰ ਹਾਂ ਜੇ ਰਾਤੀ ਅਸ ਪਕਾਏ ਤੇ ਸੁਬਹ ਨਹੀਂ ਪਰੇਸ਼ਾਨੀ ਤੋਂ ਪੱਕਿਆ ਨਾ ਕੋਈ ਕਣਕ ਨਾ ਕੋਈ ਕੁਛ ਨਾ ਕੁਛ ਤੇ ਬੋਲੇ ਤੇ ਫੋਨ ਕਰਨੇ ਆ ਖੈਰ ਮੈਂ ਆਦਾ ਜੇ ਹੋ ਜਾਵੇ ਤਾਂ ਹੋ ਜਾਵੇ ਨਾ ਹੋਵੇ ਤਾਂ ਨਾ ਹੋਵੇ ਉਹ ਆਂਦੇ ਨੇ ਹਾਂਜੀ। ਕਰਜ਼ਾ ਦੇ ਕੇ ਤੁਸੀਂ ਮੰਜੀ ਚਾਲ ਜਾਣੀ ਅੱਛਾ। ਨਹੀਂ ਤਾਂ ਮੋੜੀ ਥਾਂ ਰਕਬੇ ਚ ਰੱਖਾਂ ਤੇ ਮੁੜੇ ਵੀ ਸ਼ਰੀਕੇ ਮਾਮਲੇ ਚ ਮਾਇਆ ਨਹੀਂ ਆ ਜਦ ਅੱਲਾ ਤੁਹਾਡਾ ਆਸਰਾ ਤੱਕਿਆ ਤੇ ਤੁਹਾਡਾ ਵੀ ਤੱਕਿਆ ਪੁੱਤਰ ਬਣਾ ਕੇ ਮਾਂ ਜੀ ਮੈਂ ਨਾ ਯਕੀਨ ਅੱਲਾ ਤੇ ਕਰ ਜੋ ਨਾ ਅੱਲਾ ਨੂੰ ਹਾਜ਼ਰ ਨਾਜ਼ਰ ਕਹਿ ਕੇ ਇਹ ਗੱਲ ਤੇ ਕਰਨਾ ਅੱਲਾ ਤੇਰੀ ਕਿ ਜ਼ਿੰਦਗੀ ਕਰੇ ਮੈਂ ਰੱਬ ਸੁੱਖ ਯਕੀਨ ਕਰ ਜੋ ਦੇਵੇ ਕਿ ਮੈਂ ਇਸ ਤਰ੍ਹਾਂ ਦੀ ਵੀਡੀਓ ਬਣਾਉਣੀਆਂ ਛੱਡ ਦਿੱਤੀਆਂ ਉਹਦੀ ਵਜ੍ਹਾ ਪਤਾ ਉਹ ਕੀ ਹੈ ਜਾਣੇ ਮੈਂ ਤਾਂ ਪੈਰ ਹੀ ਨਾ ਪਲੇ ਅੱਲਾ ਮਾਫੀ ਦੇ ਮੇਰੇ ਮਾਂ ਜੀ ਕਿਉਂ ਤੁਸੀਂ ਪੈਰ ਨਾ ਪੜੇ ਨੇ ਮੈਂ ਤਾਂ ਕਿਉਂ ਖੁਦਾ ਪੈਰ ਦੇ ਨਾ ਪਾਣੇ ਕਾਬੇ ਮੈਂ ਤੇ ਸ਼ਰੀਫ ਖੁਦ ਨੂੰ ਮੂੰਹ ਹੈ ਮਜ਼ਦੂਰ ਜੇ ਬੰਦਾ ਜ਼ਰੀ ਦਾ ਵੀ ਮਕੂੜ ਮਰੰਦੀ ਮੈਂ ਪਈ ਤੇ ਖੁਦ ਮਜ਼ਦੂਰ ਆ ਮੈਂ ਮਜ਼ਦੂਰੀ ਕਰਕੇ ਖਾਂਦਾ ਅੱਲਾ ਪਿਆ ਤੈਨੂੰ ਹੋਰ ਅਰਸ਼ਾਂ ਦੇ ਠੀਕ ਰੱਬ ਹੈ ਰੰਗ ਲੈ ਸਿੱਖ ਲੇਕਿਨ ਕਰਨ ਵਾਲੀ ਰੱਬ ਦੀ ਜ਼ਾਤ ਹੁੰਦੀ ਤੇ ਵੇਖਣ ਵਾਲੇ ਕਿਸੇ ਮੇਰੇ ਭੈਣ ਭਾਈ ਨੂੰ ਅਗਰ ਅੱਲਾਹ ਪਾਕ ਨੇ ਦਿੱਤਾ ਹੈ ਅੱਲਾਹ ਪਾਕ ਦੇ ਦਿੱਤੇ ਦੇ ਵਿੱਚੋਂ ਅੱਲਾ ਤੇਰੇ ਕਿਸੇ ਮਾਂ ਜੀ ਹੋਰਾਂ ਵਾਸਤੇ ਕੋਈ ਮਦਦ ਕਰ ਸਕਦਾ ਹੋਵੇ ਤੇ ਭਾਈ ਨੰਬਰ ਮੈਂ ਉੱਤੇ ਦੇ ਦਿਆਂਗਾ ਮੈਂ ਇੱਕ ਮਜਬੂਰੀ ਤੌਰ ਇਸ ਮਾਂ ਨੂੰ ਇਤਨਾ ਮਜਬੂਰ ਵੇਖ ਕੇ ਤੇ ਮੈਂ ਵੀਡੀਓ ਪਾਈ ਵਰਨਾ ਮੈਂ ਯਕੀਨ ਕਰ ਜੋ ਕਿ ਮੈਂ ਤੁਹਾਨੂੰ ਦੱਸਿਆ ਕਿ ਇਸ ਵਜ੍ਹਾ ਤੋਂ ਵੀਡੀਓ ਪਾਣੀਆਂ ਛੱਡ ਵਾਲੀ ਦਿੱਤੀਆਂ ਵਾਰਸ ਬਣਦਾ ਕੋਈ ਨਹੀਂ ਸੁਪਿਆ ਤੇ ਅੱਲਾ ਇਸ ਤੇ ਵਜ੍ਹਾ ਤੋਂ ਤੁਹਾਡਾ ਮੈਂ ਜੀ ਅਸਰ ਮੈਂ ਵੀਡੀਓ ਪਾਣੀਆਂ ਛੱਡ ਦਿੱਤੀਆਂ ਸਨ ਕਿ ਲੋਕਾਂ ਨੇ ਮੈਂ ਵੀਡੀਓ ਪਾ ਦਿੰਦਾ ਸਨ ਉਹ ਤਾਂ ਅੱਗੇ ਉਹਨਾਂ ਦੀ ਕਿਸਮਤ ਹੁੰਦੀ ਸੀ ਠੀਕ ਹੈ ਕਿਸੇ ਦੇ ਆਉਂਦੇ ਸਨ ਜਾਂ ਕਿਸੇ ਦੇ ਨਹੀਂ ਸਨ ਹੋ ਹੁੰਦੇ ਜਾਣ ਮੈਂ ਉਹ ਤਾਂ ਯਕੀਨ ਕਰ ਜੋ ਵੀ ਗੱਲਾਂ ਕਰਦੇ ਸਨ ਉਹ ਸਾਡੇ ਖਾ ਗਿਆ ਮੈਂ ਇਸ ਵਜ੍ਹਾ ਤੋਂ ਨਾ ਮੈਂ ਤਾਂ ਵੀਡੀਓ ਕਸਮ ਚਵਾਲ ਜੇ ਤੇਰੀ ਮਕਾਲ ਕਰ ਜਾ ਮੇਰਾ ਪੋਤਰਾ ਜੇ ਟਿੱਡੂ ਤੁਹਾਡੀ ਮਦੇ ਕੋਈ ਸ਼ਾਇ ਆ ਗਈ ਨਾ ਕੋਈ ਸ਼ਾਇ ਵੀ ਤੁਹਾਡੀ ਆ ਗਈ ਤੇ ਜਿਵੇਂ ਤੁਹਾਨੂੰ ਆ ਕੈਮਰੇ ਦੇ ਸਾਹਮਣੇ ਮੈਂ ਤੁਹਾਡੀ ਵੀਡੀਓ ਪਾਈ ਹੈ ਨਾ ਇਸੇ ਅੱਲਾ ਤਰ੍ਹਾਂ ਸੁੱਖ ਕਿਸੇ ਦੇਵੇ ਜਿਹੜੀ ਮੇਰੇ ਭੈਣ ਭਾਈ ਨੇ ਤੇਰੀ ਹੈਲਪ ਕੀਤੀ ਮੈਂ ਇਸੇ ਤਰ੍ਹਾਂ ਕੈਮਰੇ ਦੇ ਸਾਹਮਣੇ ਤੇਰੀ ਇਮਾਨਤ ਤੇਰੇ ਹਵਾਲੇ ਕਰਨੀ ਠੀਕ ਹੈ ਬਾਕੀ ਦੁਆ ਕਰ ਦੇਵੀਂ ਕਿ ਮੈਂ ਤਾਂ ਅੱਲਾ ਤੇ ਤੇਰੇ ਬੱਚੇ ਨੂੰ ਦੁਆਈ ਦੇਣੀ ਆ ਤੇ ਤੇਰੇ ਧੀਆਂ ਪੁੱਤਰਾਂ ਨੂੰ ਘਰ ਬਾਦ ਹੋਵੇ ਰੱਬ ਸੁੱਖ ਦੇਵੇ ਦੁਆ ਕਰ ਦਿਆ ਉਹਨਾਂ ਵਾਸਤੇ ਤੇ ਦੁਆਈ ਕਰ ਸਾ ਇਹ ਸਾਨੂੰ ਨਾ ਅੱਲਾਹ ਪਾਕ ਨੇ ਦਿੱਤਾ ਭਾਈਆਂ ਨੂੰ ਵੀ ਦੁਆ ਕਰ ਸਕਦੇ ਤੇ ਕਰਦੀ ਵੀ ਹਾਂ ਤੇ ਤੈਨੂੰ ਵੀ ਤੇ ਤੇਰੇ ਬੱਚੇ ਨੂੰ ਵੀ ਤੇਰੇ ਘਰ ਬਾਦ ਮੈਂ ਅੰਨੀ ਤੇ ਭੁੱਖੀ ਤੱਸੀ ਹੋ ਕੇ ਘਰ ਆਉਣ ਵਾਲੀ ਮੇਰਾ ਕਿਦਾ ਨਹੀਂ ਵਸੀਲਾ ਬਣਿਆ ਮੈਂ ਅੱਲਾ ਤੇ ਕੁਰਾਨ ਸ਼ਰੀਫ ਦਾ ਅਸਰ ਮੈਨੂੰ ਪੜਿਆ ਨਾ ਨਸੀਬ ਹੋ ਜੇ ਕਿਸੇ ਗੱਲ ਦਾ ਮੈਂ ਝੂਠ ਮਾਰਦੀ ਪਈ ਹੋ ਹਾਂਜੀ ਉਹਨਾਂ ਨੇ ਇੰਨੀ ਵੱਡੀ ਕਸਮ ਚਾ ਛੱਡੀ ਹੈ ਮੈਂ ਤੈਨੂੰ ਦੱਸਿਆ ਮੁਸਲਮਾਨ ਜਿਹੜਾ ਨਾ ਜੀ ਉਹਦੀ ਮਸਲਨ ਇੱਕ ਜ਼ੁਬਾਨ ਤੇ ਵੀ ਇਤਬਾਰ ਹੁੰਦਾ ਤੇ ਮਾਜੀ ਉਹਨਾਂ ਨੇ ਤੇ ਮੈਂ ਸੱਚੇ ਪਿਕਰ ਨੇ ਮੈਨੂੰ ਪੜਿਆ ਨਾ ਨਸੀਬ ਹੋ ਜੇ ਇਸ ਗੱਲ ਦਾ ਕੋਈ ਕੂੜ ਹੋਵੇ ਤੇ ਹੱਕਦਾਰ ਹੈ ਯਕੀਨ ਕਰ ਜੋ ਵੀ ਉਹ ਬਹੁਤ ਜ਼ਿਆਦਾ ਹੱਕਦਾਰ ਹੈ ਤੇ ਉਮੀਦ ਕਰਨੇ ਆ ਤੇ ਹੋ ਸਕਦਾ ਹੈ ਕੋਈ ਨਾ ਕੋਈ ਮੈਂ ਤਾਂ ਕਮਰਾ ਕੇ ਆ ਕੇ ਵੇਖ ਕੇ ਲਵੇ ਤੇ ਅੱਲਾਹ ਪਾਕ ਉਹਨਾਂ ਦੀ ਦਿੱਤਾ ਹੋਇਆ ਕਬੂਲ ਤੇ ਮਨਜ਼ੂਰ ਆ ਕੇ ਵੇਖ ਲੈ ਛੱਪਰ ਦੇ ਠੀ ਆ ਕੇ ਮੇਰਾ ਮਕਾਨ ਹੀ ਛੱਪਰ ਵੇਖ ਲੈ ਝੂਠ ਹੋਵੇ ਤਾਂ ਮੈਂ ਸੁਬਹ ਸ਼ਾਮ ਕੁਰਾਨ ਸ਼ਰੀਫ ਪੜ੍ਹਨੀ ਆ ਮੈਂ ਮਾਤਾ ਪਿਆਨੀ ਉਹ ਵੀ ਨਾ ਨਸੀਬ ਜੀ ਮੇਰੇ ਚ ਕੋਈ ਝੂਠ ਹੋਵੇ बस अल्लाह पाक करम करेगा बस दुआ कर चले अल्लाह तेन सुख देवे मेरे तू पुत्र ने तो बिरा बहन बिरा ने तू बच्चा अल्लाह तेरे बच्चे दी जिंदगी करे तेरा अब सोना मदीने अल्लाह अरशा दे रब रंग लावे एक इंसान होंदा झूठ होंदा चीज इत्थे ही पई रहनी पता नहीं मेरे नसीबा च मैं झूठ क्यों मारा गल मैं वो करसा जेड़ी दो जाना ते सरदार मैं सुबह भी पर 2 टाइम 5 सिपारे पढ़नी मैं ओ मेनू ना नसीब हो मैं झूठ की करसा अल्लाह हर नु नसीब करे हर नु नमाज रोजा मैं तो मंजी ते आशरे नाल पढ़ने मैं थोड़ी इंदा भी ना असि दो में मरीज हो गए दो में मरीज अल्लाह तेन अरशां दे रब रंग लाखा मैं ते रब सोने मदीने वाला हुन असि दोवें बंदे मजबूर इतने आ सानू गल ही कोई नहीं सुनना चलो अल्लाह पाक खैर करेगा बस कोई नहीं अल्लाह दे अजरा अल्लाह सोना सबर ते मैं तो कहता मैं तेरे पैरों ते भी टेक पौंदी है मेरे पैरों ते कोई नहीं बस ते सक्का पोत्र अर्ज़ोई करो कि हो सकता है वो थोड़ी कोई फरियाद सुन ले मैं तो आप मां जी एक मजदूर बंदा अल्लाह तेन अर्शा दे तो मैनू मां बनाया ना ते तेरी मां ही बन के रस अल्लाह इन्हां नु भी सुख देवे
ਮਜ਼ਦੂਰ ਹਾਂ ਹੈਂ। ਮੈਂ ਕਿਸੇ ਵਾਸਤੇ ਕੀ ਕਰ ਸਕਣਾ ਕਰਨ ਵਾਲੀ ਰੱਬ ਦੀ ਜ਼ਾਤ ਹੈ ਸੁੱਖ ਦੇਵੇ ਅੱਲਾ ਇਹਨਾਂ ਨੂੰ ਭੈਣਾਂ ਭਾਈਆਂ ਨੂੰ ਜਿਹੜੇ ਮੈਥੇ ਗਰੀਬ ਨੇ ਤੇ ਸਵਾਲ ਸੁਣਦੇ ਪਏ ਨੇ ਤੇ ਕੋਈ ਸਾਹਸ ਕਰ ਸਨ ਅੱਲਾ ਦੇ ਤੇ ਇਮਦਾਦ ਬਾਕੀ ਹੁੰਦੀ ਤੇ ਨਾ ਯਕੀਨ ਕਰ ਜੋ ਕਿ ਮਾਂ ਜੀ ਹੋਰੀ ਮੇਰੇ ਕੋਲ ਤੀਸਰੀ ਚੌਥੀ ਦਫਾ ਆਏ ਨੇ ਤੇ ਅੱਜ ਮੈਂ ਮਜਬੂਰ ਹੋ ਕੇ ਇਹਨਾਂ ਦੀਆਂ ਗੱਲਾਂ ਸੁਣ ਕੇ ਤੇ ਮੇਰੇ ਕੋਲ ਨਹੀਂ ਰਿਹਾ ਗਿਆ ਮੈਂ ਤਾਂ ਵੀਡੀਓ ਪਾ ਦਿੱਤੀ ਜਹਾਂ ਕਿ ਵੇਖ ਲੈਣ ਮੇਰੇ ਤਾਂ ਮੰਜੀ ਆਈ ਛੱਪਰ ਛਪਾਈਆਂ ਹੋਈਆਂ ਨੇ ਕੋਈ ਨਹੀਂ ਅੱਲਾ ਪਾਕ ਖੈਰ ਕਰੇਗਾ ਬਸ ਤੁਸੀਂ ਦੁਆ ਇਹ ਕਰ ਨਹੀਂ ਛੱਡਿਆ ਜੋ ਤੱਕ ਉਹ ਬੱਚੇ ਵਾਲਾ ਤੇ ਚੁੰਡ ਛੁੱਟ ਜਾਂਦੇ ਮੈਂ ਘਰ ਲਾਇਆ ਵਾ ਮਰਿਆ ਜੀਵਿਆ ਜਹਾਨ ਸ਼ੋਰਤਾਂ ਬਣ ਜਾਵੇਂ ਨਾ ਆਖਣਾ ਵੇਖੋ ਤਾਂ ਕਰਜ਼ਾਈ ਮਾਰ ਗਿਆ ਤੇ ਅਗਲਾ ਮੰਜੀ ਵੀ ਕਾਈ ਨਾ ਦਿੱਤੀ ਚਲੋ ਅੱਲਾ ਸੋਨਾ ਕਰਮ ਕਰੇਗਾ ਤੇ ਤੁਸੀਂ ਬਸ ਉਹ ਤੇ ਬਿਰਾ ਬਣ ਕੇ ਤੇ ਵੀਡੀਓ ਆਈ ਲੰਮੀ ਹੋ ਰਹੀ ਹੈ ਠੀਕ ਹੈ ਹਾਂਜੀ ਨਾ ਠੀਕ ਤੇ ਅੱਲਾ ਬਸ ਮੈਂ ਤੁਸੀਂ ਦੁਆ ਕਰ ਛੱਡਿਆ ਤੇ ਬਾਕੀ ਮਜ਼ੀਦ ਫਿਰ ਆਪਣੇ ਵੇਖਣ ਵਾਲੇ ਮੇਰੇ ਜਿਹੜੇ ਭੈਣ ਭਾਈ ਨੇ ਨਾ ਉਹਨਾਂ ਅੱਗੇ ਤੁਸੀਂ ਆਪਣੀ ਫਰਿਆਦ ਕਰ ਦਿਓ ਹੋ ਸਕਦਾ ਉਹ ਤੁਹਾਡੀ ਫਰਿਆਦ ਆਂਦੇ ਪਏ ਖੁਦਾ ਵਾਸਤੇ ਕਰਕੇ ਮੇਰਾ ਸਵਾਲ ਮੰਨੋ ਨਬੀ ਪਾਕ ਦੇ ਸਦਕੇ ਤੇ ਮੇਰਾ ਕੋਈ ਆਸਰਾ ਬਣ ਜਾਵੇ ਮੈਂ ਦੁਆएं ਅੱਗੇ ਵੀ ਕਰਦੀ ਆ ਤੇ ਮੋੜ ਵੀ ਕਰਨੀ ਘਰ ਟੁਰੀਆਂ ਤੇ ਦੁਆ ਕਰਨ ਲੱਗੀਆਂ ਤੇ ਮਦੀਨੇ ਵਾਲੇ ਰੰਗ ਲਾਵੇ ਨਾ ਭਾਈਆਂ ਨੂੰ ਜਿਹੜੇ ਗਰੀਬਾਂ ਤੇ ਉੱਤੇ ਹੱਥ ਰੱਖੇ ਆਮੀਨ ਤੇ ਸੋਹਣੇ ਪੁਕਾਰ ਕਰਦੀ ਪਈਆਂ ਮੈਂ ਧੀ ਆਈ ਨੰਦੀ ਵੀ ਤੇ ਸਾਰਿਆਂ ਦੀ ਧੀ ਭੈਣਾ ਕੋਈ ਹਰ ਕੋਈ ਭੈਣਾ ਬਿਰਾਵਾਂ ਵਾਲਾ ਕੋਈ ਤਰ੍ਹਾਂ ਸੰਬੰਧ ਕਰਨ ਵਾਲਾ ਮੇਰਾ ਅੱਲਾ ਤੇ ਨਾ ਤਬਾਜਾ ਸਰ ਕੋਈ ਨਹੀਂ ਅੱਲਾ ਪਾਕ ਕਰਮ ਕਰੇਗਾ ਜੀ ਹੋਰ ਕਿਸੇ ਦਾ ਨੀ ਦਿਲ ਕਰਦਾ ਇਹੋ ਜਿਹੀ ਹਾਲਤ ਵੇਖ ਕੇ ਤੇ ਹੁਣ ਮਜਬੂਰ ਆ ਮਜਬੂਰ ਆ ਇੱਕ ਸਾਰੀ ਦੁਨੀਆ ਦੇ ਸਾਹਮਣੇ ਇੱਕ ਵੀਡੀਓ ਹੈ ਜਾਂਦੀ ਹੈ ਸਾਰੀ ਦੁਨੀਆ ਦੇ ਸਾਹਮਣੇ ਠੀਕ ਹੈ ਤੇ ਮਜਬੂਰ ਹੋ ਕੇ ਇੱਕ ਇਨਸਾਨ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਮਜਬੂਰੀ ਦੇ ਮੈਂ ਇਲਾਵਾ ਕੋਈ ਮਜਬੂਰ ਵਜ੍ਹਾ ਹੋ ਨਹੀਂ ਕੇ ਹੈ। ਆਈ ਆ ਮੈਂ ਆਈ ਅੱਲਾ ਤੁਹਾਨੂੰ ਕਰਮ ਕਰੇਗਾ ਬਸ ਤੁਸੀਂ ਦੁਆ ਕਰ ਛੱਡਣਾ ਠੀਕ ਹੈ ਲੈ ਜੀ ਅਸੀਂ ਆਏ ਹਾਂ ਪੜੋਸੀਆਂ ਦੇ ਰੋਟੀਆਂ ਲਾਉਣ ਉਹਨਾਂ ਉੱਤੇ ਤੰਦੂਰੀ ਲਾਈ ਹੋਈ ਸੀ ਤੇ ਇੱਥੇ ਉਹ ਵੀ ਲਾਉਂਦੇ ਸੀ ਤੇ ਫਿਰ ਉਹਨਾਂ ਕਿਹਾ ਵੀ ਇੱਥੇ ਲਾ ਲਓ ਫਿਰ ਅਸੀਂ ਲਾਉਣ ਲੱਗੇ ਅੰਮੀ ਆਈ ਤੇ ਇੱਥੇ ਲਾਉਣ ਲੱਗੇ ਹਾਂ ਮੈਨੂੰ ਮਿੱਟੀ ਨਹੀਂ ਮਿਲਾ ਦਿੱਤੀ ਨਾ ਕਿਆ ਚੱਲ ਆਂਟੀ ਬੁਲਾ ਰਹੀ ਹੈ ਤੰਦੂਰੀ ਚ ਬਾਲਣ ਹੈ ਤੇ ਰੋਟੀਆਂ ਲਾ ਲਓ ਹਾਂਜੀ ਜਲਦੀ ਜਲਦੀ ਮਰ ਗਈ ਆਸ਼ਾ ਮਰ ਗਈ ਆਸ਼ਾ ਮਰ चेक करो कितनी सोनी रोटी माशाल्लाह दिखाओ तो मुझे हेलो जी खड़ो माशाल्लाह कुछ तो कच्ची है ओए मम्मी पक गई